ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਇਸ ਸਮੇਂ ਤੁਸੀਂ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ ਸੁਣ ਰਹੇ ਹੋ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪੁਨੀਆ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਉੱਪਰ ਜੇਕਰ ਆਈਏ ਤਾਂ ਉਧਰ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਵਿੱਚ ਸੁਭਾਵਿਕ ਸੀ ਕਿ ਵਕਫ ਬਿੱਲ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਹੈ ਤੇ ਉਹਦੇ ਤੇ ਚਰਚਾ ਹੋਣੀ ਸੀ ਤੇ ਬਹਿਸਬਾਜ਼ੀ ਦੇ ਵਿੱਚ ਕੰਮ ਹੱਥੋਂ ਪਾਈ ਤੱਕ ਪਹੁੰਚ ਗਿਆ ਜੀ। ਪਾਇਓ ਜ਼ਰਾ ਚਾਨਣਾ। ਹਾਂਜੀ, ਕੰਮ ਹੱਥੋਂ ਪਾਈ ਤੱਕ ਪਹੁੰਚ ਗਿਆ ਸੀਗਾ। ਅੱਜ ਜਿਹੜੇ ਨੈਸ਼ਨਲ ਕਾਨਫਰੰਸ ਅਤੇ ਬੀਜੇਪੀ ਦੇ ਜਿਹੜੇ ਵਿਧਾਇਕ ਸੀਗੇ ਉਹ ਆਪਸ 'ਚ ਭਿੜੇ ਨੇ, ਉਹਨਾਂ ਨੇ ਧੱਕਾ ਮੁੱਕੀ ਕੀਤੀ ਤੇ ਹੰਗਾਮਾ ਵੀ ਹੋਇਆਗਾ। ਬੇਸਿਕਲੀ ਜਿਹੜੇ ਨੈਸ਼ਨਲ ਕਾਨਫਰੰਸ ਦੇ ਜਿਹੜੇ ਵਿਧਾਇਕ ਸੀਗੇ ਉਹਨਾਂ ਨੇ ਪਹਿਲਾਂ ਤਾਂ ਜਿਹੜੇ ਵਕਫ ਬਿੱਲ ਦੀਆਂ ਕਾਪੀਆਂ ਸੀਆਂ ਉਹ ਫਾੜੀਆਂ ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਵਿਧਾਇਕ ਨੇ ਤਾਂ ਆਪਣੀ ਜੈਕਟ ਏਦਾਂ ਫਾੜ ਕੇ ਏਦਾਂ ਚੀਰ ਕੇ ਤੇ ਹਵਾ 'ਚ ਵੀ ਉਹਨੇ ਗੇੜੇ ਦਿੱਤੇ ਆਪਣੀ ਜੈਕਟ ਨਾਲ ਤੇ ਲਹਿਰਾਈ ਵੀ। ਉਸ ਤੋਂ ਬਾਅਦ ਜਦੋਂ ਮਤਲਬ ਬੀਜੇਪੀ ਵਾਲੇ ਵੀ ਆਗੂ ਵੀ ਜਿਹੜੇ ਬੀਜੇਪੀ ਦੇ ਵਿਧਾਇਕ ਸੀ ਉਹ ਵੀ ਜਦੋਂ ਨਾਅਰੇਬਾਜ਼ੀ ਕਰਨ ਲੱਗ ਪਏ ਤਾਂ ਫਿਰ ਉਹ ਦੋਵੇਂ ਇੰਨੇ ਕਲੋਜ਼ ਆ ਗਏ ਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ ਸੀਗਾ। ਤੇ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ। ਉਦਾਂ ਕਸ਼ਮੀਰ 'ਚ ਅਮਿਤ ਸ਼ਾਹ ਵੀ ਗਏ ਹੋਏ ਨੇ ਤੇ ਉਸ ਟਾਈਮ ਇਹ ਮਾਮਲਾ ਹੋ ਰਿਹਾਗਾ ਜੀ। ਉਦਾਂ ਪਬਲਿਕਲੀ ਏਡੇ ਕੋਈ ਪ੍ਰੋਟੈਸਟ ਨਹੀਂ ਹੋ ਪਾ ਰਹੇ ਉੱਥੇ, ਕਿਉਂਕਿ ਆਰਮੀ ਪੁਲਿਸ ਜਿਹੜਾ ਆਪਾਂ ਕੱਲ ਖਬਰ ਤੇ ਵੀ ਗੱਲ ਕੀਤੀ ਸੀਗੀ ਕਿਵੇਂ ਉੱਥੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਪੁਲਿਸ ਵੱਲੋਂ। ਲੇਕਿਨ ਜਿਹੜੇ ਪ੍ਰੋਟੈਸਟ ਆ ਉਹ ਪੱਛਮੀ ਬੰਗਾਲ 'ਚ ਆਪਾਂ ਨੂੰ ਜ਼ਰੂਰ ਦੇਖਣ ਨੂੰ ਮਿਲ ਰਹੇ ਨੇ, ਤਾਮਿਲਨਾਡੂ 'ਚ ਵੀ ਦੇਖਣ ਨੂੰ ਮਿਲ ਰਹੇ ਨੇ। ਪੱਛਮੀ ਬੰਗਾਲ 'ਚ ਤਾਂ ਕਈ ਥਾਵਾਂ ਤੇ ਮਤਲਬ ਜਿਹੜੇ ਕਹੀਏ ਕਿ ਬਹੁਤ ਵਾਇਲੈਂਟ ਪ੍ਰੋਟੈਸਟ ਵੀ ਹੋਏ ਨੇ। ਖਾਸੇ ਵੱਡੇ ਮਾਰਚ ਸ਼ਹਿਰਾਂ 'ਚ ਨਿਕਲੇ ਨੇ ਤੇ ਮੈਨੂੰ ਲੱਗਦਾ ਕਿ ਤਾਮਿਲਨਾਡੂ, ਪੱਛਮੀ ਬੰਗਾਲ, ਕਰਨਾਟਕਾ, ਆਂਧਰਾ ਪ੍ਰਦੇਸ਼ ਜਾਂ ਫਿਰ ਕਹਿ ਲਈਏ ਬਿਹਾਰ ਵੀ ਕਹਿ ਲਈਏ ਤੇ ਆਪਾਂ ਤੇਲੰਗਾਨਾ ਵੀ ਕਹਿ ਲਈਏ, ਇਹ ਏਦਾਂ ਦੇ ਸੂਬੇ ਨੇ ਜਿੱਥੇ ਤੁਹਾਨੂੰ ਵੱਡੇ ਪ੍ਰੋਟੈਸਟ ਵਕਫ ਬਿੱਲ ਦੇ ਖਿਲਾਫ ਦੇਖਣ ਨੂੰ ਮਿਲਣਗੇ। ਜੰਮੂ ਕਸ਼ਮੀਰ ਦਾ ਮਤਲਬ ਇਹ ਦੇਖਿਓ ਜੀ ਤੁਸੀਂ, ਲਗਭਗ ਹਰ ਸੂਬੇ ਦੀ ਜਿਹੜੀ ਅਸੈਂਬਲੀ ਹੈਗੀ ਆ ਉੱਥੇ ਇਸ ਕਿਸਮ ਦੇ ਹਾਲਾਤ ਹੋਣੇ ਨੇ। ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹ ਬਿੱਲਾਂ ਨੂੰ ਫਾੜਨਗੀਆਂ, ਇਹ ਵਕਫ ਬਿੱਲ ਨੂੰ ਫਾੜਨਗੀਆਂ। ਸੋ ਉਧਰ ਇਲਾਹਾਬਾਦ ਪ੍ਰਯਾਗਰਾਜ ਦੀ ਜੇਕਰ ਗੱਲ ਕਰੀਏ ਤਾਂ ਉੱਥੇ ਕੇਸਰੀ ਝੰਡੇ ਲੈ ਕੇ ਉਧਰ ਗਾਜ਼ੀ ਦੇ ਮਕਬਰੇ ਤੇ ਹੀ ਚੜ ਗਏ, ਨਾਰੇ ਵੀ ਲਾ ਰਹੇ ਸੀ। ਹਾਂਜੀ, ਉੱਥੇ ਜਿਹੜਾ ਸਲਾਰ ਗਾਜੀ ਦਾ ਜਿਹੜਾ ਸਲਾਰ ਮਸੂਦ ਗਾਜੀ ਦੀ ਜਿਹੜੀ ਮਜ਼ਾਰ ਹੈਗੀ ਆ ਉੱਥੇ ਇੱਕ ਹਿੰਦੂਤਵਾ ਦਾ ਜਿਹੜਾ ਗਰੁੱਪ ਸੀਗਾ 6 ਅਪ੍ਰੈਲ ਨੂੰ ਉਹ ਉੱਥੇ ਭਗਵਾ ਲਹਿਰਾਉਣ ਵਾਸਤੇ ਚਲਾ ਗਿਆ ਸੀਗਾ। ਉਹਨਾਂ ਨੇ ਵੀਡੀਓਜ਼ ਵੀ ਬਣਾਈਆਂ ਤੇ ਵਾਇਰਲ ਵੀ ਕੀਤੀਆਂ ਤੇ ਇਹਦੇ ਤੇ ਜਿਹੜੇ ਅਖਿਲੇਸ਼ ਯਾਦਵ ਉਹਨਾਂ ਨੇ ਟਵੀਟ ਕਰਕੇ ਵੀ ਕਿਹਾ ਕਿ ਜਿਨ੍ਹਾਂ ਨੇ ਝੰਡਾ ਫਹਰਾਇਆ ਹੈਗਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਊਗੀ, ਕਿਉਂਕਿ ਉਹ ਸੀਐਮ ਯੋਗੀ ਆਦਿੱਤਿਆਨਾਥ ਦੀ ਜਾਤੀ ਦੇ ਨੇ ਤੇ ਜਿਹੜੇ ਐਸਪੀਡੀਐਮ ਹੈਗੇ ਆ ਉਹਨਾਂ ਨੂੰ ਕੁਝ ਨਹੀਂ ਕਹਿਣਗੇ। ਜਿਹੜਾ ਜਿਸਨੇ ਸਲਾਰ ਗਾਜੀ ਦੀ ਦਰਗਾਹ ਤੇ ਜਿਹੜਾ ਭਗਵਾ ਝੰਡਾ ਲਹਿਰਾਇਆ ਹੈਗਾ ਉਹ ਠਾਕਰ ਹੈਗਾ। ਠਾਕਰ ਮਨਿੰਦਰ ਪ੍ਰਤਾਪ ਉਹਨੇ ਆਪਣਾ ਨਾਂ ਦੱਸਿਆ ਗਿਆ ਤੇ ਉਹਨੇ ਕਿਹਾ ਕਿ ਅਸੀਂ ਛਤਰੀ ਹੁੰਦੇ ਆ, ਇਸ ਕਰਕੇ ਅਸੀਂ ਡਰਦੇ ਨਹੀਂ, ਇਸ ਕਰਕੇ ਮੈਂ ਇਹ ਸਾਰਾ ਕੁਝ ਕੀਤਾ ਹੈ। ਇਹਦੇ 'ਚ ਇੱਕ ਇੰਟਰਸਟਿੰਗ ਇਹ ਹੈ ਕਿ ਇਹ ਸਾਰਾ 6 ਅਪ੍ਰੈਲ ਰਾਮਨਵਮੀ ਦਾ ਹੀ ਦਿਨ ਹੈ। ਇਸ ਬਾਰੇ ਆਪਾਂ ਗੱਲ ਵੀ ਕਰ ਚੁੱਕੇ ਹਾਂ ਤੇ ਕਾਨਪੁਰ ਦੇ ਵਿੱਚ ਵੀ ਕੁਝ ਘਟਨਾਕ੍ਰਮ ਵਾਪਰਿਆਗਾ ਜੀ। ਉੱਥੇ ਜਿਹੜੇ ਹਿੰਦੂਤਵਾ ਦੇ ਗਰੁੱਪ ਸੀਗੇ ਉਹ ਮਤਲਬ ਮਾਰਚ ਕੱਢ ਰਹੇ ਸੀਗੇ ਤੇ ਮਾਰਚ ਕੱਢਦੇ ਉਹਨਾਂ ਨੇ ਕਈ ਥਾਵਾਂ ਤੇ ਤੋੜ ਭੰਨ ਕੀਤੀ, ਦੁਕਾਨਾਂ ਵੀ ਤੋੜੀਆਂ, ਗੱਡੀਆਂ ਵੀ ਤੋੜੀਆਂ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮੁਸਲਿਮ ਪੱਖ ਹੈ ਉਹ ਸਾਡੇ ਤੇ ਪਥਰਾ ਕਰ ਰਿਹਾ ਸੀ, ਇਸ ਕਰਕੇ ਅਸੀਂ ਤੋੜ ਭੰਨ ਕੀਤੀ ਹੈ। ਹੁਣ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀਆਂ ਨੇ ਜਿੱਥੇ ਉਹ ਬਿਨਾਂ ਮਤਲਬ ਹੀ ਤੋੜ ਭੰਨ ਕਰਦੇ ਹੋਏ ਚੱਲ ਰਹੇ ਨੇ, ਕਿਤੇ ਕੋਈ ਪਥਰਾ ਨਹੀਂ ਹੋ ਰਿਹਾ, ਕੋਈ ਛੱਤਾਂ ਤੇ ਨਹੀਂ ਖੜਾ ਤੇ ਉਹ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਨੇ ਜੀ। ਪੁਲਿਸ ਨੇ 3 FIR ਦਰਜ ਕਰਨੀ ਪਈਆਂ ਹੈਗੀਆਂ। ਲੋਕਾਂ ਦਾ ਪ੍ਰੈਸ਼ਰ ਹੀ ਇੰਨਾ ਹੋ ਗਿਆ ਸੀ, ਸੋਸ਼ਲ ਮੀਡੀਆ ਤੇ ਇੰਨਾ ਵਾਇਰਲ ਹੋਇਆ ਕਿ 3 FIR ਦਰਜ ਕੀਤੀਆਂ ਗਈਆਂ ਹੈਗੀਆਂ। ਹੁਣ ਦੇਖਦੇ ਹਾਂ ਕਿ ਜਿਹੜੇ ਇਹ ਰਾਮਨਵਮੀ ਵਾਲੇ ਦਿਨ ਹਿੰਦੂਤਵਾ ਗਰੁੱਪ ਵਾਲੇ ਜਲੂਸ ਕੱਢ ਰਹੇ ਸੀ ਇਹਨਾਂ ਤੇ ਕੋਈ ਕਾਰਵਾਈ ਹੋਊਗੀ, ਉਹਨਾਂ ਦੀ ਗ੍ਰਿਫਤਾਰੀਆਂ ਹੋਣਗੀਆਂ ਨਹੀਂ ਹੋਣਗੀਆਂ। ਤੇ ਇਲਾਹਾਬਾਦ ਜਿਹੜਾ ਪ੍ਰਯਾਗਰਾਜ ਵਾਲਾ ਵੀ ਹੈ, ਸਲਾਰ ਗਾਜੀ ਦੀ ਦਰਗਾਹ ਵਾਲਾ ਮਾਮਲਾ ਵੀ ਹੈ, ਉਹਤੇ ਵੀ ਆਪਾਂ ਨੂੰ ਇੰਤਜ਼ਾਰ ਰਹੂਗਾ ਕਿ ਜਿਹੜਾ ਇਹ ਮਨਿੰਦਰ ਪ੍ਰਤਾਪ ਹੈਗਾ ਜਿਹਨੇ ਉੱਥੇ ਭਗਵਾ ਲਹਿਰਾਇਆਗਾ ਸਲਾਰ ਗਾਜੀ ਦੀ ਦਰਗਾਹ ਤੇ, ਉਹਦੇ ਤੇ ਕੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ। ਇਹ ਦੋ ਘਟਨਾਕ੍ਰਮ ਅਹਿਮ ਨੇ, ਇੰਪੋਰਟੈਂਟ ਨੇ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਇਸ ਤੇ ਕਿ ਇਹ ਆਪਣਾ ਤਿਉਹਾਰ, ਹੁਣ ਦੇਖੋ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈਗਾ। ਤਿਉਹਾਰ ਮਨਾਇਆ ਜਾਂਦਾ ਹੈਗਾ ਕਿ ਸਾਰੀ ਸੁਸਾਇਟੀ ਨੂੰ ਇੱਕ ਇਕੱਠਾ ਕਰਕੇ, ਠੀਕ ਹੈ, ਉਹਨਾਂ ਦੀ ਸਹਿਮਤੀ ਨਾਲ
ਤੇ ਵਧੀਆ ਸਾਰਿਆਂ ਨੂੰ ਲੱਡੂ ਵੰਡ ਕੇ, ਖੁਸ਼ੀਆਂ ਵੰਡ ਕੇ, ਫੁੱਲ ਤੋਹਫੇ ਭੇਟ ਕਰਕੇ ਏਦਾਂ ਮਨਾਇਆ ਜਾਂਦਾ ਗਾ ਤਿਉਹਾਰ। ਆਪਾਂ ਨੂੰ ਪਤਾ ਹੈਗਾ, ਆਪਾਂ ਕਿੰਨੇ ਤਿਉਹਾਰ ਜਾਣਦੇ ਹੈ ਕਿ ਜਿਵੇਂ ਜਿਸ 'ਚ ਆਪਾਂ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਆ ਤਿਉਹਾਰਾਂ ਦੀਆਂ ਤੇ ਖੁਸ਼ੀਆਂ ਵੰਡਦੇ ਹੈਗੇ ਆ, ਓਦਾਂ ਤਿਉਹਾਰ ਬਣਦਾ ਗਾ। ਤਿਉਹਾਰ ਮਨਾਉਣ ਦਾ ਇਹ ਕਿਹੋ ਜਿਹਾ ਤਰੀਕਾ ਹੋ ਗਿਆ ਕਿ ਤੁਸੀਂ ਡੀਜੇ ਲੈ ਕੇ ਜਾਂਦੇ ਹੋ ਤੇ ਮੁਸਲਮਾਨਾਂ ਦੀ ਗਲੀ 'ਚ ਲੈ ਕੇ ਜਾਂਦੇ ਹੋ, ਉੱਥੇ ਮੁੱਲੇ ਕਾਟੇ ਜਾਏਂਗੇ, ਰਾਮ ਰਾਮ ਚਿਲਾਏਂਗੇ, ਏਦਾਂ ਦੇ ਗਾਣੇ ਚਲਾਉਂਦੇ ਹੋ ਤੁਸੀਂ। ਮੁਸਲਮਾਨਾਂ ਨੂੰ ਬਹੁਤ ਗੰਦੀਆਂ ਗਾਲਾਂ ਕੱਢਦੇ ਹੋ, ਤੇ ਉੱਥੇ ਉਹਨਾਂ ਦੇ ਜਿਹੜੇ ਦੁਕਾਨਾਂ ਨੇ ਜਾਂ ਫਿਰ ਉਹਨਾਂ ਦੇ ਸਾਧਨ ਨੇ, ਵਹੀਕਲ ਨੇ, ਉਹਨਾਂ ਨੂੰ ਤੁਸੀਂ ਉਹਨਾਂ ਨਾਲ ਤੋੜ ਭੰਨ ਕਰਦੇ ਹੋ। ਇਹ ਕਿਵੇਂ ਦਾ ਤਿਉਹਾਰ ਹੋ ਗਿਆ ਜੀ? ਇਹਨੂੰ ਦੰਗਾ ਕਿਉਂ ਨਾ ਕਹੀਏ? ਕੀ ਇਹ ਤਿਉਹਾਰ ਹੈ? ਇਹ ਵੱਡੇ ਕੁਐਸਚਨ ਨੇ ਗੁਰਪ੍ਰੀਤ। ਮਤਲਬ ਤਿਉਹਾਰ ਦੀ ਡੈਫੀਨੇਸ਼ਨ ਕੀ ਹੈ? ਤੁਸੀਂ ਰਾਮ ਨਵਮੀ ਤੇ ਜੋ ਕੁਝ ਕਰ ਰਹੇ ਹੋ ਕਿ ਉਹ ਇੱਕ ਤਿਉਹਾਰ ਦੀ ਡੈਫੀਨੇਸ਼ਨ 'ਚ ਫਾਲ ਕਰਦਾਗਾ? ਨਹੀਂ ਕਰਦਾਗਾ, ਉਹ ਦੰਗੇ ਦੀ ਡੈਫੀਨੇਸ਼ਨ 'ਚ ਫਾਲ ਕਰਦਾਗਾ। ਘੱਟ ਗਿਣਤੀਆਂ ਦੇ ਉਲਟ ਤੁਸੀਂ ਜ਼ੁਲਮ ਕਰ ਰਹੇ ਹੋ, ਉਹਨਾਂ ਦੀ ਪ੍ਰੋਪਰਟੀਆਂ ਨੂੰ ਜਾ ਕੇ ਤੁਸੀਂ ਤੋੜ ਭੰਨ ਕਰ ਰਹੇ ਹੋ। ਜਦੋਂ ਉਹ ਕੋਈ ਰਿਐਕਸ਼ਨ ਕਰ ਦੇਣ ਮਾੜਾ ਜਿਹਾ, ਜਿਵੇਂ ਉਹ ਛੱਤਾਂ ਤੋਂ ਕੋਈ ਪੱਥਰ ਵਗੈਰਾ ਹੀ ਮਾਰ ਦੇਣ, ਜੇ ਇਦਾਂ ਦੇ ਕੋਈ ਕੁਝ ਕਰ ਰਿਹਾ ਹੁੰਦਾ, ਤੇ ਫਿਰ ਜਿਹੜਾ ਬੁਲਡੋਜ਼ਰ ਚੱਲਦਾਗਾ ਬੀਜੇਪੀ ਸਰਕਾਰਾਂ ਦਾ, ਉਹ ਆਪਾਂ ਨੂੰ ਪਤਾ ਮੁਸਲਮਾਨਾਂ ਦੇ ਘਰੇ ਹੀ ਚੱਲਦਾਗਾ। ਠੀਕ ਹੈ, ਉਹਨਾਂ ਦੇ ਘਰਾਂ ਨੂੰ ਢਾਇਆ ਜਾਂਦਾਗਾ। ਜੀ ਜੀ, ਹਾਲਾਤ ਇਹੀ ਨੇ ਕਿ ਕਰੇ ਕੋਈ ਤੇ ਭਰੇ ਕੋਈ, ਉਹ ਵਾਲਾ ਕੰਮ ਹੈ। ਤੇ ਅੱਗੇ ਚੱਲੀਏ ਜੀ, ਉਧਰ ਤਾਮਿਲਨਾਡੂ ਦੀ ਗੱਲ ਕਰਦੇ ਆ। ਤਾਮਿਲਨਾਡੂ ਦੇ ਵਿੱਚ ਜਾਂ ਕਿਸੇ ਵੀ ਹੋਰ ਸੂਬੇ ਦੇ ਵਿੱਚ ਜਦੋਂ ਰਾਜਪਾਲ ਦੀ ਭੂਮਿਕਾ ਦੀ ਗੱਲ ਆ ਜਾਂਦੀ ਹੈ ਤਾਂ ਹਮੇਸ਼ਾ ਤੋਂ ਇਹ ਜਾਪਦਾ ਵੀ ਇਹ ਜਿਹੜਾ ਕਲੋਨੀਅਲਿਜ਼ਮ ਦਾ ਇੱਕ ਤਰੀਕੇ ਦਾ ਪ੍ਰਤੱਖਦਰਸ਼ੀ ਜਿਹਾ ਰੂਪ ਹੋ ਜਾਂਦਾ ਹੈ। ਵੀ ਉਦੋਂ ਵਾਲੀ ਤਸਵੀਰ ਹੁਣ ਵੀ ਪੇਸ਼ ਹੁੰਦੀ ਹੈ ਵੀ ਇੱਕ ਤੁਹਾਡੇ ਉੱਪਰ ਅਸੀਂ ਅਪਾਇੰਟ ਕੀਤਾ ਹੋਇਆ ਬੰਦਾ, ਸਰਕਾਰ ਸਟੇਟ 'ਚ ਕੋਈ ਵੀ ਹੋਵੇ, ਪਰ ਇਹਦੇ ਬਿਨਾ ਉੱਥੇ ਪੱਤਾ ਨਹੀਂ ਹਿੱਲ ਸਕਦਾ। ਹੁਣ ਰਾਜਪਾਲ ਹੋਣਾ ਨੂੰ ਝਾੜ ਪਈ ਹੈ ਕੋਰਟ ਦੇ ਵੱਲੋਂ ਕਿ ਤਾਮਿਲਨਾਡੂ 'ਚ 10 ਬਿੱਲ ਰੋਕੀ ਬੈਠੇ ਸੀ ਰਾਜਪਾਲ ਸਾਹਿਬ। ਪਾਇਓ ਚਾਨਣਾ ਇਸ ਤੇ। ਹਾਂਜੀ, ਸਾਲ 2021 ਚ ਜਿਹੜੇ ਸੀਬੀਆਈ 'ਚ ਕੰਮ ਕਰ ਚੁੱਕੇ ਸਾਬਕਾ ਆਈਪੀਐਸ ਅਧਿਕਾਰੀ ਸੀ RN ਰਵੀ, ਉਹਨਾਂ ਨੂੰ ਬੀਜੇਪੀ ਸਰਕਾਰ ਨੇ ਤਾਮਿਲਨਾਡੂ ਦਾ ਗਵਰਨਰ ਨਿਯੁਕਤ ਕੀਤਾ ਸੀਗਾ। ਤੇ ਉਹਨੇ ਉਸ ਤੋਂ ਬਾਅਦ ਜਿੰਨੇ ਵੀ ਬਿੱਲ ਤਾਮਿਲਨਾਡੂ ਦੀ ਅਸੈਂਬਲੀ 'ਚ ਪਾਸ ਹੋਏ, ਉਹ ਸਾਰੇ ਉਸਨੇ ਰੋਕ ਰੱਖੇ ਸੀਗੇ, ਕਿਸੇ ਤੇ ਵੀ ਉਹਨੇ ਸਾਈਨ ਨਹੀਂ ਕੀਤੇ। ਇਸ ਕਰਕੇ ਹੀ ਜਿਹੜੇ ਤਾਮਿਲਨਾਡੂ ਦੀ ਸਰਕਾਰ MK ਸਟਾਲਿਨ ਹੋ ਰਹੀ ਹੈਗੇ ਆ, ਉਹ ਸੁਪਰੀਮ ਕੋਰਟ ਗਏ ਸੀ ਤੇ ਅੱਜ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਤੇ ਉਹਨਾਂ ਨੇ ਕਿਹਾਗਾ ਕਿ ਜਿਹੜੇ 10 ਦੇ 10 ਬਿੱਲ ਜਿਹੜੇ ਰੋਕ ਰੱਖੇ ਨੇ ਰਾਜਪਾਲ ਨੇ, ਇਹ ਅਵੈਧ ਨੇ। ਉਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਲੋਕਾਂ ਵੱਲੋਂ ਇਲੈਕਟ ਕਰਕੇ ਭੇਜੇ ਗਏ ਬੰਦੇ ਹੈਗੇ ਆ, ਉਹਨਾਂ ਦੀ ਸਹਿਮਤੀ ਨਾਲ ਬਣੇ ਹੋਏ ਕਾਨੂੰਨਾਂ ਨੂੰ ਉਹ ਰੋਕ ਲੈਣ। ਇਹ ਗੱਲ ਇਹ ਕਹੀ ਹੈ। ਤੇ ਉਹਨਾਂ ਨੇ ਕਿਹਾ ਕਿ ਰਾਜਪਾਲ ਦਾ ਜਿਹੜਾ ਕੰਮ ਹੁੰਦਾ ਉਹ ਵਿਧਾਨ ਸਭਾ ਦੀ ਮਦਦ ਤੇ ਉਹਨਾਂ ਦੀ ਸਲਾਹ ਲੈਣ ਦਾ ਹੁੰਦਾ ਹੈਗਾ, ਉਹਦੇ ਅਕੋਰਡਿੰਗ ਕੰਮ ਕਰਨਾ ਹੁੰਦਾ ਹੈਗਾ। ਇੱਕ ਦੋਸਤੀ ਤਰ੍ਹਾਂ ਦੋਸਤਾਨਾ ਤਰੀਕੇ ਨਾਲ ਅੱਗੇ ਚੱਲਣ ਦਾ ਹੁੰਦਾ ਹੈਗਾ। ਤੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ। ਤੇ ਅੱਜ ਖਾਸਾ ਮਤਲਬ ਜਸਟਿਸ JP ਪਾਦਰੀਵਾਲਾ ਨੇ ਖਾਸਾ ਜਿਹੜਾ ਰਾਜਪਾਲ ਹੈ ਉਹਨੂੰ ਖਾਸੀ ਝਾੜ ਪਈ ਹੈਗੀ ਆ। ਇਹ ਤੇ ਨਿਰਦੇਸ਼ ਵੀ ਦਿੱਤੇ ਨੇ ਕਿ ਜਿਹੜੇ ਬਿੱਲ ਰੋਕ ਰੱਖੇ ਨੇ, ਜਾਂ ਤਾਂ ਇਹ ਰਾਸ਼ਟਰਪਤੀ ਕੋਲ ਭੇਜੇ ਜਾਣ ਜਾਂ ਫਿਰ ਤੁਸੀਂ ਜਿਹੜਾ ਉੱਥੇ ਆਪਣੀ ਵਰਕਿੰਗ ਕਮੇਟੀ ਬਣਾ ਕੇ ਇਹਨਾਂ ਨੂੰ ਪਾਸ ਕੀਤਾ ਜਾਵੇ। ਐ ਤੁਸੀਂ ਬਿੱਲਾਂ ਨੂੰ ਲਟਕਾ ਨਹੀਂ ਸਕਦੇ। ਇਹ ਗੱਲ ਆਈ ਹੈਗੀ ਆ ਜੀ। ਤੇ ਹੁਣ ਦੇਖਦੇ ਆ ਕਿ ਕੀ ਬਣਦਾ ਗਾ ਇਹਦੇ ਤੇ ਮਤਲਬ ਇਹ ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਕਲੋਨੀਅਲ ਬੰਦਾ ਉੱਤੇ ਬਿਠਾਇਆ ਹੋਇਆ ਹੈਗਾ ਜੀ, ਉਹਦਾ ਕੰਮ ਕੁਛ ਨਹੀਂ। ਉਹਦਾ ਕੰਮ ਸਿਰਫ ਔਰ ਸਿਰਫ ਯੂਨੀਵਰਸਿਟੀਆਂ 'ਚ ਡਿਗਰੀ ਵੰਡਣ ਦਾ ਤੱਕ ਦਾ ਹੀ ਹੈਗਾ। ਪਰ ਜਦੋਂ ਸੈਂਟਰ ਹਕੂਮਤ ਦੀ ਉਹਦੇ ਤੇ ਮਤਲਬ ਇੱਕ ਹਿਸਾਬ ਲਾ ਲਓ ਕਿ ਹੱਥ ਹੁੰਦਾ ਹੈ, ਤੇ ਫਿਰ ਉਹ ਆਪਾਂ ਨੂੰ ਪਤਾ ਹੈ ਕਿ ਜਿਵੇਂ ਤਾਮਿਲਨਾਡੂ 'ਚ ਕਰ ਰਹੇ ਨੇ ਜਾਂ ਬੰਗਾਲ 'ਚ ਜਗਦੀਪ ਧਨਖੜ ਜੋ ਕੁਝ ਕਰਕੇ ਆਇਆ, ਆਪਾਂ ਨੂੰ ਪਤਾ ਹੈ ਮਮਤਾ ਬੈਨਰਜੀ ਨੂੰ ਵੀ ਖਾਸਾ ਰਾਜਪਾਲ ਨੇ ਗਵਰਨਰ ਨੇ ਤੰਗ ਕੀਤਾ ਸੀਗਾ। ਤੇ ਹੁਣ ਤਾਮਿਲਨਾਡੂ 'ਚ ਆਪਾਂ ਇਸ ਨੂੰ ਦੇਖ ਰਹੇ ਹਾਂ। ਤੇ ਇਹਦਾ ਮਤਲਬ ਮੈਨੂੰ ਲੱਗਦਾ ਕਿ ਕੋਰਟ ਵੱਲੋਂ ਠੀਕ ਹੀ ਝਾੜ ਪਈ ਹੈ। ਦੇਖਦੇ ਹਾਂ ਅੱਗੇ ਬਣਦਾ ਕੀ ਉਹ ਬਿੱਲਾਂ ਨੂੰ ਪਾਸ ਕਰਦੇ ਨੇ ਜਾਂ ਫਿਰ ਰਾਸ਼ਟਰਪਤੀ ਤੱਕ ਪਹੁੰਚਾਉਂਦੇ ਨੇ, ਕੀ ਬਣਦਾ ਹੈਗਾ ਉਹ ਅੱਗੇ ਦੇਖਣਾ ਪਊਗਾ ਜੀ। ਜੀ, ਸੋ ਬੁਰੇ ਹੀ ਹਾਲ ਨੇ। ਸੋ ਇਹਨਾਂ ਦੀ ਵਰਕਿੰਗ ਤੇ ਵੀ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਇਸ ਤੇ ਲੰਬੀ ਬਹਿਸ ਦੀ ਲੋੜ ਹੈ ਕਿ ਕੀ ਹੁਣ ਲੋੜ ਹੈ ਗਵਰਨਰ ਲਾਉਣ ਦੀ, ਗਵਰਨਰ ਵਰਗੀ ਬੋਡੀ ਕੋਈ ਹੋਣੀ ਚਾਹੀਦੀ ਹੈ। ਤੇ ਨਹੀਂ ਅੱਗੇ ਹੋਣੀ ਚਾਹੀਦੀ, ਚੱਲੀਏ। ਉਦਾਂ ਨਹੀਂ ਹੋਣੀ ਜੀ ਜੀ ਚਾਹੀਦੀ। ਜੀ ਜੀ, ਇਹ ਤਾਂ ਇੱਕ ਬਿਲਕੁਲ। ਤਰੀਕੇ ਦਾ ਇਹ ਫੇ ਕਹਿ ਲਓ ਵੀ ਜਿਹੜੀ ਸਟੇਟ 'ਚ ਸਰਕਾਰ ਹੈ ਉਹਦੇ ਹੱਕ ਹੀ ਮਾਰ ਦਿੰਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਕਿਸੇ ਵੀ ਵਿਧਾਨ ਸਭਾ 'ਚ ਲੰਬੀ ਬਹਿਸ ਹੋ ਕੇ ਕੋਈ ਬਿੱਲ ਨੇਪਰੇ ਚੜਿਆ, ਤਾਂ ਅੰਤ ਨੂੰ ਉਹ ਮੋਹਰ ਸੈਂਟਰ ਦੇ ਇਸ਼ਾਰੇ ਤੇ ਹੀ ਲੱਗਣੀ ਹੈ। ਤੁਸੀਂ ਆਪਣੇ ਪੱਧਰ ਤੇ ਕੋਈ ਵੀ ਤਬਦੀਲੀ ਨਹੀਂ ਕਰ ਸਕਦੇ। ਇਹ ਤਾਂ ਇਹੀ ਮਾਡਲ ਹੋ ਗਿਆ ਨਾ ਫਿਰ। ਪਰ ਆਪਾਂ ਬਿਲਕੁਲ ਅੱਗੇ ਚੱਲੀਏ ਜੀ, ਉਧਰ ਅਗਲੀ ਗੱਲ ਵੀ ਤਾਮਿਲਨਾਡੂ ਦੇ ਨਾਲ ਹੀ ਜੁੜਦੀ ਹੈ।
ਤਾਮਿਲਨਾਡੂ ਆਉਂਦਾ ਜੀ ਧੂੜਾ ਪੱਟੀ। ਪੂਰੇ ਦੇਸ਼ ਦੇ ਵਿੱਚ ਸਭ ਤੋਂ ਵੱਧ ਆਰਥਿਕਤਾ ਦੇ ਵਿੱਚ ਵਾਧਾ ਹੋਇਆ 9.69%। ਹਾਂਜੀ ਬਿਲਕੁਲ 9.69% ਦੀ ਜਿਹੜੀ ਆਪਾਂ ਕਹੀਏ ਕਿ ਬੜੋਤਰੀ ਹੈਗੀ ਆ ਉਹ ਤਾਮਿਲਨਾਡੂ ਨੇ ਕੀਤੀ ਹੈਗੀ ਆ। ਜਿਹੜਾ ਸਟੇਟ ਦਾ ਜਿਹੜਾ GDP ਦਾ ਆંકੜਾ ਗਾ ਉਹ ਇਹ ਹੈਗਾ ਤੇ ਇਹਦੇ ਤੇ ਸਭ ਤੋਂ ਅੱਗੇ ਵੀ ਹੋਈ ਹੈ। ਬਹੁਤ ਸਾਰੇ ਸਟੇਟਾਂ ਨੇ ਹਜੇ ਇਹ ਅਪਲੋਡ ਵੀ ਨਹੀਂ, ਆਪਣੀ ਵੈਬਸਾਈਟਾਂ ਤੇ ਜਿਹੜੇ ਆંકੜੇ ਹੈਗੇ ਅਪਲੋਡ ਵੀ ਨਹੀਂ ਕੀਤੇ ਹੈਗੇ ਆ। ਤਕਰੀਬਨ 14-15 ਰਾਜਾਂ ਨੇ ਅਪਲੋਡ ਕੀਤੇ ਹੈਗੇ ਤੇ 14-15 ਹੀ ਰਹਿੰਦੇ ਨੇ ਜੀ। ਤੇ ਸਭ ਤੋਂ ਜ਼ਿਆਦਾ ਵੱਡੇ ਮਾਰਜਨ ਤੇ ਤਾਮਿਲਨਾਡੂ ਹੀ ਹੈ। ਤਾਮਿਲਨਾਡੂ ਦੇਖੋ ਲਗਾਤਾਰ ਤਰੱਕੀਆਂ ਕਰ ਰਿਹਾ ਗਾ। ਉੱਥੇ ਆਪਾਂ ਨੂੰ ਪਤਾ ਕਿ ਉਹ ਜੋ ਆਟੋਮੋਬਾਈਲ ਵਾਲੇ ਹੋ ਗਏ ਉਹਨਾਂ ਨੂੰ ਵੀ ਥਾਂ ਦੇ ਰਿਹਾ ਗਾ ਤੇ ਮੈਨੂਫੈਕਚਰਿੰਗ ਜਿਹੜੀ ਇੰਡਸਟਰੀ ਹੈ ਉਹਨੂੰ ਵੀ ਲਗਾਤਾਰ ਇਨਵਾਈਟ ਕਰ ਰਿਹਾ ਗਾ, ਉਹਨਾਂ ਨੂੰ ਵੀ ਭਰੋਸੇ 'ਚ ਲੈ ਕੇ ਉਹ ਕਰ ਰਿਹਾ ਗਾ। ਤਾਮਿਲਨਾਡੂ ਜਿਹੜੇ ਵੀ ਗੈਰ ਹਿੰਦੀ ਭਾਸ਼ੀ ਸੂਬੇ ਹੈਗੇ ਆ, ਤਾਮਿਲਨਾਡੂ ਦੀ ਖਬਰਾਂ ਆਪਾਂ ਇਸ ਕਰਕੇ ਵੀ ਜ਼ਿਆਦਾ ਲੈਂਦੇ ਆ ਤਾਂ ਕਿ ਜਿਹੜੇ ਗੈਰ ਹਿੰਦੀ ਭਾਸ਼ੀ ਸੂਬੇ ਹੈ ਉਹਨਾਂ ਦੀ ਵੀ ਗੱਲ ਹੋ ਸਕੇ ਤੇ ਉਹਨਾਂ ਤੋਂ ਜਿਹੜੇ ਹੋਰ ਦੂਜੇ ਸੂਬੇ ਨੇ ਉਹਨਾਂ ਨੂੰ ਸਿੱਖਣ ਦਾ ਮੌਕਾ ਮਿਲ ਸਕੇ। ਮੈਨੂੰ ਲੱਗਦਾ ਕਿ ਪੰਜਾਬ ਨੂੰ ਬਹੁਤ ਸਾਰੀਆਂ ਚੀਜ਼ਾਂ ਤਾਮਿਲਨਾਡੂ ਤੋਂ ਸਿੱਖਣੀਆਂ ਚਾਹੀਦੀਆਂ। ਪਤਾ ਨਹੀਂ ਕਿਉਂ ਪੰਜਾਬ ਨਹੀਂ ਸਿੱਖਦਾ, ਇਹ ਇੱਕ ਅੱਡ ਬਹਿਸ ਹੈਗੀ ਆ। ਜਿਵੇਂ ਜਿਸ ਹਿਸਾਬ ਨਾਲ ਤਾਮਿਲਨਾਡੂ ਵਾਲੇ ਪੂਰਾ ਜਿਹੜਾ RSS ਨੂੰ ਜਾਂ ਫਿਰ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਜਿਸ ਪੱਧਰ ਤੇ ਜਾ ਕੇ ਰਿਜੈਕਟ ਕਰਦੇ ਨੇ ਉਸ ਹਿਸਾਬ ਨਾਲ ਪੰਜਾਬ 'ਚ ਲੋਕ ਨਹੀਂ ਕਰ ਪਾਉਂਦੇ। ਇੰਟੈਲੈਕਚੁਅਲ ਕੈਪੈਸਿਟੀ ਤੇ ਵੀ ਮੈਂ ਕੁਐਸਚਨ ਮਾਰਕ ਖੜੇ ਕਰ ਰਿਹਾ ਹਾਂ। ਇਸ ਕਰਕੇ ਕਹਿ ਰਹੇ ਹਾਂ ਉਹਨਾਂ ਤੋਂ ਸਿੱਖਣ ਦੀ ਬਹੁਤ ਲੋੜ ਹੈ ਤੇ ਜਿਹੜਾ ਹੁਣ ਉਹ ਡਿਵੈਲਪਮੈਂਟ 'ਚ ਇਹ ਤੁਸੀਂ ਦੇਖ ਲਓ ਧੂੜਾ ਪੱਟੀ ਆਉਂਦੇ ਨੇ ਅਗਲੇ, ਉਹ ਉਹਨਾਂ ਤੇ ਵੀ ਗੱਲ ਹੋਣੀ ਚਾਹੀਦੀ ਤਾਂ ਕਿ ਸਮਝਿਆ ਜਾ ਸਕੇ ਕਿ ਉਹ ਸੂਬੇ ਕਿਵੇਂ ਇੰਨਾ ਬੈਟਰ ਪਰਫਾਰਮ ਕਰ ਰਹੇ ਨੇ। ਜਦਕਿ ਆਪਾਂ ਨੂੰ ਪਤਾ ਕਿ ਨਰਿੰਦਰ ਮੋਦੀ ਹੋਰੀ, ਅਮਿਤ ਸ਼ਾਹ ਹੋਰੀ ਹਮੇਸ਼ਾ ਉਹਨਾਂ ਦੇ ਖਿਲਾਫ ਖੜੇ ਰਹਿੰਦੇ ਨੇ ਜੀ ਤੇ ਉਹ ਵੀ ਸ਼ਰੇਆਮ ਉਲਟ ਖੜੇ ਰਹਿੰਦੇ ਨੇ, ਕੋਈ ਚੱਕਰ ਨਹੀਂ। ਐਡੀ ਟਕਰਾਹਟ ਵਾਲੀ ਸਥਿਤੀ ਹੋਣ ਤੋਂ ਬਾਅਦ ਵੀ ਉਹ ਤਰੱਕੀ ਵੀ ਸਭ ਤੋਂ ਵੱਧ ਕਰ ਰਹੇ ਨੇ। ਤੁਸੀਂ ਕੇਰਲਾ ਲੈ ਲਓ, ਕੇਰਲਾ 'ਚ ਵੀ ਸਭ ਤੋਂ ਜ਼ਿਆਦਾ ਆਪਾਂ ਨੂੰ ਪਤਾ ਹੈ ਕਿ ਹਾਈ ਜਿਹੜਾ ਲਿਟਰੇਸੀ ਰੇਟ ਵੀ ਹੈਗਾ, ਉੱਥੇ ਡਿਵੈਲਪਮੈਂਟ ਵੀ ਕਿੰਨੀ ਸੋਹਣੀ ਹੈ। ਤਾਮਿਲਨਾਡੂ ਲੈ ਲਓ ਜੀ। ਤੇ ਮੈਨੂੰ ਇਹ ਚੀਜ਼ਾਂ ਲੱਗਦੀਆਂ ਹੈਗੀਆਂ ਕਿ ਥੋੜਾ ਜਿਹੜਾ ਗੈਰ ਹਿੰਦੀ ਭਾਸ਼ੀ ਸੂਬੇ ਨੇ ਖਾਸ ਕਰ ਸਾਊਥ ਇੰਡੀਆ ਦੇ, ਉਹਨਾਂ ਤੋਂ ਵੀ ਆਪਾਂ ਨੂੰ ਕੁਛ ਨਾ ਕੁਛ ਸਿੱਖਣ ਦੀ ਲੋੜ ਹੈਗੀ ਆ, ਖਾਸ ਕਰ ਤਾਮਿਲਨਾਡੂ ਤੋਂ ਜੀ। ਜੀ ਸੋ ਉਧਰ ਵਾਧਾ ਤਾਂ ਹੋਰ ਪਾਸੇ ਵੀ ਹੋਇਆ ਪਰ ਉਹ ਲੋਕਾਂ ਦਾ ਲਈ ਨੁਕਸਾਨਦੇਹ ਕੀ ਹੈ ਤੇ ਗੈਸ ਸਿਲੰਡਰਾਂ ਦੀ ਕੀਮਤ ਦੇ ਵਿੱਚ 50 ਰੁਪਏ ਦਾ ਵਾਧਾ ਕਰਤਾ ਜੀ ਕੇਂਦਰ ਨੇ, ਉਹ ਵੀ ਸਾਰਿਆਂ ਲਈ। ਹਾਂਜੀ ਸਾਰਿਆਂ ਲਈ ਮਤਲਬ ਕਹਿਣ ਦਾ ਭਾਵ ਇਹ ਕਿ ਜਿਹੜੇ 850 ਪਹਿਲਾਂ 800 ਰੁਪਏ ਦਾ ਮਿਲ ਰਿਹਾ ਸੀਗਾ ਕਿ ਤੇ ਸਿਲੰਡਰ ਹੁਣ 850 ਦਾ ਮਿਲੇਗਾ। 803 ਰੁਪਏ ਦਾ ਮਿਲ ਰਿਹਾ ਸੀ, 853 ਦਾ ਮਿਲੂਗਾ। ਤੇ ਨਾਲ ਦੀ ਨਾਲ ਇੱਕ ਉਜਵਲਾ ਯੋਜਨਾ ਇਹਨਾਂ ਨੇ ਕੱਢੀ ਹੋਈ ਸੀ, ਗਰੀਬਾਂ ਨੂੰ 500 ਰੁਪਏ ਦਾ ਸਿਲੰਡਰ ਦੇਣ ਦੀ ਗੱਲ ਕਰਦੇ ਸੀਗੇ, ਉਹਨਾਂ ਨੂੰ ਵੀ 50 ਰੁਪਏ ਵੱਧ ਕੇ ਹੀ 550 ਰੁਪਏ ਦਾ ਸਿਲੰਡਰ ਮਿਲੂਗਾ ਜੀ। ਇਹ ਮੋਟਾ ਨਿਕਲ ਕੇ ਆ ਰਿਹਾ ਹੈਗਾ। ਤੇ ਜਿਹੜਾ ਪੈਟਰੋਲੀਅਮ ਮੰਤਰੀ ਨੇ ਉਹਨਾਂ ਨੇ ਇਸ ਚੀਜ਼ ਦੀ ਜਾਣਕਾਰੀ ਦਿੱਤੀ ਹੈ। ਕਮਰਸ਼ੀਅਲ ਹਾਲਾਂਕਿ 1 ਅਪ੍ਰੈਲ ਨੂੰ ਕਮਰਸ਼ੀਅਲ ਸਿਲੰਡਰ ਦੇ 44 ਰੁਪਏ ਘਟਾਏ ਗਏ ਸੀਗੇ, ਪਰ ਹੁਣ ਤੋਂ ਮੈਨੂੰ ਲੱਗਦਾ ਕਿ ਅੱਗੇ ਤੋਂ ਉਹਨਾਂ ਤੋਂ ਵਧਾ ਕੇ ਉਹਨਾਂ ਤੋਂ ਪੈਸੇ ਲਏ ਜਾਣਗੇ। ਇਹ ਚੀਜ਼ਾਂ ਹੈਗੀਆਂ ਨਿਕਲ ਕੇ ਆਏ ਤੇ ਹਰਦੀਪੁਰੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀਗੀ ਤੇ ਲਗਾਤਾਰ ਇਸੇ ਚੀਜ਼ ਤੇ ਹੀ ਬਹਿਸ ਵੀ ਹੋ ਰਹੀ ਹੈ ਕਿ ਕਿਵੇਂ ਜਿਹੜੇ ਸਿਲੰਡਰਾਂ ਦੇ ਦਾਮ ਹੈਗੇ। ਹੁਣ ਉਹ ਇੱਕ ਮੀਮ ਵੀ ਨਿਕਲ ਕੇ ਆ ਰਿਹਾ ਹੈਗਾ, ਜਿਹੜੀ ਸਿਮਰਤੀ ਇਰਾਨੀ ਸੀਗੀ ਜਦੋਂ ਵੀ ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ, ਜਦੋਂ ਸਿਲੰਡਰਾਂ ਦੇ ਰੇਟ ਵੱਧਦੇ ਸੀਗੇ ਉਹ ਸਿਲੰਡਰ ਚੱਕ ਕੇ ਆ ਜਾਂਦੀ ਸੀ ਤੇ ਉਹਦਾ ਨਾਂ ਵੀ ਹੁਣ ਅੱਜ ਕੱਲ ਮੀਮਾਂ 'ਚ ਸਿਲੰਡਰੇਲਾ ਲਿਖ ਰੱਖਿਆ ਗਾ। ਪੁਰਾਣੇ ਉਹਦੇ ਫੋਟੋਆਂ ਕੱਢ ਕੇ ਲੋਕ ਚਲਾ ਰਹੇ ਨੇ ਤੇ ਉਹ ਇੱਕ ਮਤਲਬ ਲੋਕਤੰਤਰ 'ਚ ਇੱਕ ਜੋਗਤੰਤਰ ਵੀ ਹੁੰਦਾ, ਯਾਨੀ ਕਿ ਫਨਤੰਤਰ ਵੀ ਹੈ ਤੇ ਉਸ ਫਨਤੰਤਰ 'ਚ ਕਿਤੇ ਨਾ ਕਿਤੇ ਮੀਮ ਵੀ ਸਿਮਰਤੀ ਇਰਾਨੀ ਦੇ ਸਭ ਤੋਂ ਵੱਧ ਬਣ ਰਹੇ ਨੇ। ਇਹ ਤਾਂ ਜੀ 1000 ਰੁਪਏ ਤੱਕ ਵੀ ਸਿਲੰਡਰ ਲੈ ਗਏ ਸੀਗੇ। ਉਹ ਤਾਂ ਜਿਹੜੇ ਲੋਕ ਸਭਾ ਦੇ ਚੋਣ ਸੀਗੇ ਪਿਛਲੇ ਸਾਲ, ਉਹਨਾਂ ਕਰਕੇ ਪ੍ਰੈਸ਼ਰ ਉਹਨਾਂ ਦਾ ਪ੍ਰੈਸ਼ਰ ਪਿਆ, ਉਸ ਕਰਕੇ ਇਹਨਾਂ ਨੂੰ ਘਟਾਉਣਾ ਪਿਆ ਸੀ ਪੈਸਾ ਤੇ ਹੁਣ ਦੁਬਾਰੇ ਤੋਂ ਵਾਧਾ ਹੋ ਰਿਹਾ ਹੈਗਾ। ਮੈਨੂੰ ਲੱਗਦਾ ਕਿ ਆਉਣ ਵਾਲੇ ਸਾਲ 'ਚ 1000 ਰੁਪਏ ਦਾ ਵਾਪਸ ਹੋ ਜਾਊਗਾ ਜੀ ਸਿਲੰਡਰ ਜੀ। ਸੋ ਉਧਰ ਜੇਕਰ ਬੰਗਲਾਦੇਸ਼ ਦੀ ਗੱਲ ਕਰ ਲਈਏ ਤਾਂ ਢਾਕਾ ਨੇ ਆਪਣੀ ਇੱਕ ਬੰਦਰਗਾਹ ਕਹਿ ਲਈਏ ਉਹ ਚੀਨ ਦੇ ਹਵਾਲੇ ਕਰ ਦਿੱਤੀ ਹੈ, ਉਹ ਵੀ ਭਾਰਤ ਦੇ ਬਿਲਕੁਲ ਕਲਕੱਤਾ ਦੇ ਲਾਗੇ। ਤੇ ਉਧਰ ਪਾਕਿਸਤਾਨ ਨੂੰ 에ਅਰ ਬੇਸ ਦੇ ਦਿੱਤਾ ਜੀ। ਇਸ ਦੀ ਕੀ ਮਹੱਤਤਾ ਹੈ, ਇਹਦੇ ਨਾਲ ਕੀ ਡਰ ਹੋ ਸਕਦੇ ਨੇ ਇਧਰਲੇ ਪਾਸੇ ਨੂੰ? ਦੇਖੋ ਇਹਨੂੰ ਨੈਸ਼ਨਲ ਸਿਕਿਉਰਿਟੀ ਦਾ ਕੁਐਸਚਨ ਬਣਾ ਕੇ ਦੇਖਣਾ ਚਾਹੀਦਾ। ਜਿਸ ਹਿਸਾਬ ਨਾਲ ਇਹ
ਨੈਸ਼ਨਲਿਜ਼ਮ ਜਾਂ ਕਹਿ ਲਓ ਅਲਟਰਾ ਨੈਸ਼ਨਲਿਜ਼ਮ ਦੀ ਗੱਲਾਂ ਕਰਦੇ ਨੇ ਬੀਜੇਪੀ ਵਾਲੇ, ਤੇ ਪੂਰੀ ਹਵਾਬਾਜ਼ੀ ਕਰਦੇ ਨੇ ਕਿ ਦੇਖੋ ਜੀ ਸਾਡਾ ਤਾਂ ਵਿਦੇਸ਼ਾਂ 'ਚ ਡੰਕਾ ਵੱਜ ਰਿਹਾਗਾ। ਇਹ ਦੇਖ ਲਓ, ਇਹ ਤਾਂ ਕਹਿ ਰਹੇ ਨੇ ਕਿ ਸਾਡਾ ਤਾਂ ਵਿਦੇਸ਼ਾਂ 'ਚ ਡੰਕਾ ਵੱਜ ਰਿਹਾ, ਅਸੀਂ ਤਾਂ ਵਿਸ਼ਵ ਗੁਰੂ ਬਣ ਗਏ। ਇਹਨਾਂ ਤੋਂ ਇਹਨਾਂ ਦੇ ਪੜੋਸੀ ਸੂਤ ਨਹੀਂ ਆ ਰਹੇ, ਪੜੋਸੀ ਵੀ ਉਹ ਜਿਹੜੇ ਕਿ ਕਦੇ ਨਾ ਕਦੇ ਇੰਡੀਆ ਨਾਲ ਹੀ ਰਲ ਕੇ ਚੱਲਦੇ ਸੀਗੇ। ਬਾਂਗਲਾਦੇਸ਼ ਇਹਨਾਂ ਤੋਂ ਸੂਤ ਨਹੀਂ ਆ ਰਿਹਾਗਾ। ਬਾਂਗਲਾਦੇਸ਼ ਦੀ ਜਿਹੜੀ ਇੰਟਰਿਮ ਗਵਰਨਮੈਂਟ ਹੈਗੀ ਆ, ਉਹਦੇ ਜਿਹੜੇ ਮੁੱਖ ਆਗੂ ਹੈਗੇ ਯੂਨਸ ਖਾਨ, ਤੇ ਯੂਨਸ ਨੂੰ ਮਿਲੇ ਵੀ ਸੀ ਨਰਿੰਦਰ ਮੋਦੀ, ਉਹਦਾ ਵੀ ਕੋਈ ਅਸਰ ਨਹੀਂ ਪਿਆ। ਯੂਨਸ ਨੇ ਜਿਹੜਾ ਕਲਕੱਤਾ ਦੇ ਲਾਗੇ ਮੋਂਗਲਾ ਬੰਦਰਗਾਹ ਹੈਗਾ ਜੀ, ਉਹ ਕਿਤੇ ਨਾ ਕਿਤੇ ਚੀਨ ਨੂੰ ਹੈਂਡਓਵਰ ਕਰਤਾ। ਆਪਾਂ ਨੂੰ ਪਤਾ ਹੈ ਅਪ੍ਰੈਲ 2024 ਤੱਕ ਉਹ ਜਿਹੜਾ ਬੰਦਰਗਾਹ ਸੀਗਾ ਉਹ ਇੰਡੀਆ ਕੋਲ ਸੀਗਾ, ਬਾਂਗਲਾਦੇਸ਼ ਨੇ ਇੰਡੀਆ ਨੂੰ ਦਿੱਤਾ ਹੋਇਆ ਸੀਗਾ, ਤੇ ਹੁਣ ਯੂਨਸ ਨੇ ਆ ਕੇ ਸਟ੍ਰੈਟੇਜਿਕਲੀ ਉਹਨਾਂ ਨੂੰ ਚੀਨ ਵਾਲਿਆਂ ਨੂੰ ਫੜਾਤਾ ਜੀ। ਉਹਦੇ ਕਰਕੇ ਹੋਊਗਾ ਇਹ ਕਿ ਜਿਹੜਾ ਇਹ ਹਿੰਦ ਮਹਾਸਾਗਰ ਸਾਰਾ ਇਲਾਕਾ ਹੈਗਾ, ਇੱਥੇ ਚੀਨ ਦੀ ਪਕੜ ਵਧੂਗੀ। ਪਹਿਲਾਂ ਇੱਥੇ ਇੰਡੀਆ ਦੀ ਪਕੜ ਹੁੰਦੀ ਸੀਗੀ, ਤੇ ਇਹ ਕਲਕੱਤੇ ਤੋਂ ਸਿਰਫ ਔਰ ਸਿਰਫ 150 ਕਿਲੋਮੀਟਰ ਦੂਰ ਹੈ ਜੀ। ਤੁਸੀਂ ਇਹ ਮੰਨ ਕੇ ਚਲੋ, ਇਹ ਬਹੁਤ ਜ਼ਿਆਦਾ ਨਜ਼ਦੀਕ ਹੈ। ਤੇ ਦੂਜੀ ਗੱਲ ਕਰ ਲਈਏ ਮਤਲਬ ਨਾਰਥ ਈਸਟ ਦੀ, ਉੱਥੇ ਇੱਕ 에ਅਰ ਬੇਸ ਹੈਗਾ ਜੀ, ਲਾਲ ਮੋਨੀਰਾਟ, ਤੇ ਉੱਥੇ ਕਿਤੇ ਨਾ ਕਿਤੇ ਉਹ ਪਾਕਿਸਤਾਨ ਨੂੰ ਉਹ 에ਅਰ ਬੇਸ ਦਿੱਤਾ ਜੀ। ਤੇ ਇਹ ਜਿਹੜਾ ਨਵਾਂ 에ਅਰ ਬੇਸ ਹੈਗਾ, ਉਹ ਜਿਹੜਾ ਸਿਲੀਗੁੜੀ ਕੋਰੀਡੋਰ ਹੈ, ਜਿੱਥੋਂ ਮਤਲਬ ਚਿਕਨ ਨੈਕ ਵੀ ਕਿਹਾ ਜਾਂਦਾ, ਜਿੱਥੋਂ ਆਪਾਂ ਐਂਟਰੀ ਕਰਦੇ ਹੈਗੇ ਆ ਇੱਧਰ ਨਾਰਥ ਈਸਟ ਵੱਲ, ਉਹ ਤੋਂ ਬਹੁਤ ਕੋਲੇ ਹੈਗਾ ਜੀ। ਉੱਥੇ ਹੁਣ ਜਿਹੜੀ ਪਾਕਿਸਤਾਨੀ 에ਅਰ ਫੋਰਸ ਨੂੰ ਦੇਣ ਦਾ ਉਹਦਾ ਮਤਲਬ ਕੀ ਹੈ ਜੀ, ਕਿ ਤੁਸੀਂ ਇੱਕ ਪਾਸੇ ਤਾਂ ਪਾਕਿਸਤਾਨ ਤੋਂ ਘਿਰ ਰਹੇ ਹੋ, ਇੱਕ ਪਾਸੇ ਤੁਸੀਂ ਚਾਈਨਾ ਤੋਂ ਘਿਰ ਰਹੇ ਹੋ, ਬੰਗਲਾਦੇਸ਼ ਉਹਨਾਂ ਨੂੰ ਸਪੋਰਟ ਕਰੀ ਜਾ ਰਿਹਾ, ਤੇ ਤੁਹਾਡਾ ਤਾਂ ਮਤਲਬ ਤੁਸੀਂ ਤਾਂ ਵਿਸ਼ਵ ਗੁਰੂ ਬਣਨ ਦੇ ਚੱਕਰ 'ਚ ਤੁਹਾਡੇ ਜਿਹੜੇ ਪੜੋਸੀ ਸੀ ਉਹਨਾਂ ਤੋਂ ਹੀ ਆਪਣੇ ਕਿਤੇ ਨਾ ਕਿਤੇ ਨੈਸ਼ਨਲ ਸਿਕਿਉਰਿਟੀ ਦੇ ਸਵਾਲ ਚੁਕਵਾ ਰਹੇ ਹੋ, ਕੁਐਸਚਨ ਖੜੇ ਕਰਾ ਰਹੇ ਹੋ। ਚਾਈਨਾ ਦਾ ਆਪਾਂ ਨੂੰ ਪਤਾ ਇੰਡੀਆ 'ਚ ਕਿੰਨਾ ਇੰਟਰਸਟ ਰਿਹਾ ਹੈਗਾ। ਅਰੁਣਾਚਲ ਪ੍ਰਦੇਸ਼ ਦੇ ਬਹੁਤ ਸਾਰੇ ਥਾਵਾਂ ਦੇ ਉਹਨਾਂ ਨੇ ਨਾਮ ਵੀ ਬਦਲਤੇ ਸੀਗੇ, ਤੇ ਹੁਣ ਵੀ ਲੱਗ ਰਿਹਾ ਹੈਗਾ ਕਿ ਜਿਹੜਾ ਚੀਨ ਹੈ ਉਹ ਲਗਾਤਾਰ ਇੰਟਰਸਟ ਸ਼ੋ ਕਰ ਰਿਹਾ ਹੈਗਾ ਜੀ। ਜੀ ਸੋ ਉਧਰ ਅੱਗੇ ਚੱਲੀਏ, ਤੇ ਨਾਲ ਦੀ ਨਾਲ ਇਸ ਗੱਲ ਤੇ ਵੀ ਚਾਨਣਾ ਪਾ ਦਿਓ ਵੀ ਚੰਦੇ ਦਾ ਕੀ ਹਿਸਾਬ ਹੈ। ਪਾਰਟੀਆਂ ਦੇ ਕੋਲ ਚੰਦਾ ਆਇਆ ਹੋਊ ਤੇ ਹਿਸਾਬ ਕੀਤਾ ਹੋਊ, ਹੁਣ 31 ਮਾਰਚ ਲੰਘ ਕੇ ਗਈ ਹੈ, ਕਿਹੜੀ ਪਾਰਟੀ ਹਾਲੇ ਵੀ ਭਲਵਾਨ ਹੈ ਜੀ? ਦੇਖੋ, ਭਲਵਾਨ ਤਾਂ ਚੰਦੇ ਵਾਲੇ ਮਾਮਲੇ 'ਚ ਬੀਜੇਪੀ ਹੈ, ਸਭ ਤੋਂ ਜ਼ਿਆਦਾ ਪੈਸਾ ਉਹਨਾਂ ਕੋਲ ਹੀ ਹੈ, ਤੇ ਕਾਰਪੋਰੇਟ ਚੰਦਾ ਵੀ ਸਭ ਤੋਂ ਜ਼ਿਆਦਾ ਉਹਨਾਂ ਕੋਲ ਹੀ ਹੈ। ਜਿਹੜੀ ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮ ਹੈਗੀ ਆ, ADR, ਉਹਨਾਂ ਨੇ ਜੀ 7 ਅਪ੍ਰੈਲ ਨੂੰ ਰਿਪੋਰਟ ਕੱਢੀ ਹੈ। ਉਹਦੇ 'ਚ ਉਹਨਾਂ ਨੇ ਦੱਸਿਆਗਾ ਕਿ ਜਿਹੜਾ ਸਾਲ 2023-24 ਫਾਈਨੈਂਸ਼ੀਅਲ ਈਅਰ ਸੀਗਾ, ਉਹਦੇ 'ਚ ਸਭ ਤੋਂ ਜ਼ਿਆਦਾ ਚੰਦਾ ਜਿਹੜਾ ਹੈਗਾ ਉਹ 2244 ਕਰੋੜ ਰੁਪਈਆ ਬੀਜੇਪੀ ਨੂੰ ਮਿਲਿਆ ਸੀਗਾ, ਤੇ ਕਾਂਗਰਸ ਨੂੰ 281 ਕਰੋੜ। ਤਾਂ ਤੁਸੀਂ ਕਿੱਥੇ 281 ਕਰੋੜ ਨੇ ਤੇ ਕਿੱਥੇ 2244 ਕਰੋੜ ਨੇ, ਤੇ ਸਿੱਧਾ 2000 ਕਰੋੜ ਦਾ ਅੰਤਰ ਮੰਨ ਕੇ ਚੱਲੋ, ਤੇ 2000 ਕਰੋੜ ਦਾ ਅੰਤਰ ਸੀਗਾ ਚੰਦੇ 'ਚ। ਤੇ ਇਹ ਨਿਕਲ ਕੇ ਆਏਗਾ ਜੀ। ਤੇ ਇਹ ਜਿਹੜਾ ਫਾਈਨੈਂਸ਼ੀਅਲ ਈਅਰ ਹੈਗਾ, ਇਹ ਉਹ ਫਾਈਨੈਂਸ਼ੀਅਲ ਈਅਰ ਹੈ ਜਿਸ 'ਚ ਲੋਕ ਸਭਾ ਦੇ ਚੋਣ ਹੋਏ ਸੀਗੇ। ਤੇ ਕਾਰਪੋਰੇਟ ਚੰਦੇ ਦੀ ਜੇ ਆਪਾਂ ਗੱਲ ਕਰ ਲਈਏ, ਕਾਰਪੋਰੇਟ ਚੰਦਾ ਜੀ ਤਕਰੀਬਨ 90% ਜਿਹੜਾ ਕਾਰਪੋਰੇਟ ਚੰਦਾ ਹੈਗਾ ਜੀ ਉਹ ਬੀਜੇਪੀ ਨੂੰ ਮਿਲਿਆਗਾ, ਤੇ ਬੀਜੇਪੀ ਨੂੰ 2064 ਕਰੋੜ, ਮਤਲਬ ਤਕਰੀਬਨ 90% ਹੋ ਗਿਆ ਜੀ। ਤੇ ਇੰਨਾ ਜ਼ਿਆਦਾ ਚੰਦਾ ਉਹਨਾਂ ਨੂੰ ਕਾਰਪੋਰੇਟ ਤੋਂ ਮਿਲਿਆਗਾ। ਤੇ ਹਾਂ, ਇਹ ਇੱਕ ਵੱਡਾ ਅਮਾਉਂਟ ਹੈਗਾ ਕਾਰਪੋਰੇਟ ਚੰਦੇ ਦਾ। ਤੇ ਇਹਨਾਂ ਦੇ ਜਿਹੜੇ ਟੌਪ ਡੋਨਰ ਨੇ ਉਹਨਾਂ ਦੇ ਵੀ ਨਾਮ ਉਹਨਾਂ ਨੇ ਸਾਂਝੇ ਕੀਤੇ। ਪ੍ਰੋਵੀਡੈਂਟ ਇਲੈਕਟੋਰਲ ਟਰਸਟ, ਮਤਲਬ ਇਲੈਕਟੋਰਲ ਬੌਂਡ ਰਾਹੀਂ ਜ਼ਿਆਦਾ ਕਾਰਪੋਰੇਟਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਨੇ, ਤੇ ਮਤਲਬ ਸਭ ਤੋਂ ਜ਼ਿਆਦਾ ਭਲਵਾਨ ਹੀ ਹੈ। ਕਿੱਥੇ ਤੁਸੀਂ ਲਾ ਲਓ ਕਿ ਜਿਹੜੀ ਇਸ ਮੁੱਖ ਅਪੋਜੀਸ਼ਨ ਪਾਰਟੀ ਹੈਗੀ, ਯਾਨੀ ਦੂਜੇ ਨੰਬਰ ਦੀ ਜਿਹੜੀ ਮੁਲਕ 'ਚ ਪਾਰਟੀ ਹੈ, ਉਹਨੂੰ ਸਿਰਫ 281 ਕਰੋੜ ਤੇ ਇਹਨਾਂ ਨੂੰ 2200 ਕਰੋੜ। ਤੇ ਇਹ ਤੁਸੀਂ ਅੰਤਰ ਆਪ ਲਾ ਲਓ ਕਿ ਸਿੱਧਾ 2000 ਕਰੋੜ ਦਾ ਅੰਤਰ ਹੈਗਾ, ਤੇ ਐਡਾ ਚੰਦਾ ਇਹਨਾਂ ਨੂੰ ਮਿਲਿਆ ਸੀਗਾ। ਇਹ ਮੋਟਾ ਹਿਸਾਬ ਨਿਕਲ ਕੇ ਆ ਰਿਹਾ ਹੈਗਾ ਚੰਦੇ ਦਾ। ਉਧਰ ਗੱਲ ਰਾਜਸਥਾਨ ਦੀ ਕਰ ਲਈਏ ਜੀ। ਰਾਜਸਥਾਨ ਦੇ ਵਿੱਚ ਰਾਮ ਮੰਦਿਰ 'ਚ ਗਏ ਸੀ ਕਾਂਗਰਸ ਦੇ ਨੇਤਾ ਟੀਕਾ ਰਾਮ ਮਜੂਲੀ, ਤੇ ਉਧਰੋਂ ਫਿਰ ਭਾਜਪਾ ਦੇ ਇੱਕ ਨੇਤਾ ਨੇ ਉੱਥੇ ਜਾ ਕੇ ਗੰਗਾ ਜਲ ਛਿੜਕਤਾ ਜੀ। ਆਪ ਪਵਿੱਤਰ ਹੋ ਜਾਂਦਾ ਕਿਸੇ ਸਿਆਸਤਦਾਨ ਜਾਂ ਕਿਸੇ ਹੋਰ ਮਨੁੱਖ ਦੇ ਜਾਣ ਨਾਲ ਏਦਾਂ ਮੰਦਿਰ? ਉਹ ਦੇਖੋ, ਇਹਦੇ 'ਚ ਇਹ ਉਹਨਾਂ ਨੇ ਗੰਗਾ ਜਲ ਇਸ ਕਰਕੇ ਛਿੜਕਿਆ ਕਿਉਂਕਿ ਜਿਹੜੇ ਟਿੱਕਾ ਰਾਮ ਜੂਲੀ ਨੇ ਉਹ ਦਲਿਤ ਆਗੂ ਨੇ,
ਤੇ ਜਿਹੜਾ ਬ੍ਰਾਹਮਣਵਾਦ ਹੈਗਾ ਸਾਰਾ ਬ੍ਰਾਹਮਣਵਾਦ ਜਿਹਦਾ ਆਪਾਂ ਕਈ ਵਾਰ ਮਤਲਬ ਜਿਹਦੇ ਤੇ ਗੱਲ ਕਰਦੇ ਹੈਗੇ ਆ, ਉਹਦੇ 'ਚ ਦਲਿਤਾਂ ਨੂੰ ਮੰਦਿਰ 'ਚ ਪ੍ਰਵੇਸ਼ ਕਰਨ ਤੋਂ ਮਨਾਹੀ ਹੈਗੀ ਆ। ਉਸੇ ਮਾਨਸਿਕਤਾ ਤੋਂ ਇਹਨਾਂ ਨੇ ਇਹ ਸਟੈਪ ਚੁੱਕਿਆ ਜੀ। ਤੇ ਮੈਂ ਇੱਕ ਗੱਲ ਦੱਸਿਆ, ਇਹ ਛੋਟਾ ਮੋਟਾ ਆਗੂ ਨਹੀਂ ਸੀਗਾ, ਇਹ ਲੀਡਰ ਆਫ ਆਪੋਜੀਸ਼ਨ ਸੀਗਾ। ਰਾਜਸਥਾਨ 'ਚ ਬੀਜੇਪੀ ਦੀ ਸਰਕਾਰ ਹੈ ਤੇ ਉੱਥੇ ਕਾਂਗਰਸ ਮੁੱਖ ਆਪੋਜੀਸ਼ਨ ਪਾਰਟੀ ਹੈਗੀ ਆ। 70 ਵਿਧਾਇਕ ਨੇ ਕਾਂਗਰਸ ਕੋਲ ਇਸ ਟਾਈਮ, ਤੇ ਉਹਨਾਂ ਦਾ ਲੀਡਰ ਆਫ ਆਪੋਜੀਸ਼ਨ ਯਾਨੀ ਕਿ ਕਾਂਗਰਸ ਦਾ ਸਭ ਤੋਂ ਵੱਡਾ ਜਿਹੜਾ ਆਗੂ ਅੱਜ ਦੇ ਟਾਈਮ ਪਾਰਲੀਮੈਂਟ 'ਚ, ਉਹ ਅਲਵਰ ਦੇ ਰਾਮ ਮੰਦਿਰ 'ਚ ਗਿਆ ਸੀਗਾ। ਤੇ ਉੱਥੇ ਇੱਕ ਆ ਕੇ ਜਿਹੜਾ ਬੀਜੇਪੀ ਦਾ ਸਾਬਕਾ ਵਿਧਾਇਕ ਹੈ, ਉਹ ਤੇ ਜਾਣ ਤੋਂ ਬਾਅਦ ਉੱਥੇ ਗੰਗਾ ਜਲ ਛਿੜਕ ਰਿਹਾ, ਕਹਿ ਰਿਹਾ ਕਿ ਅਪਵਿੱਤਰ ਕਰ ਗਿਆ, ਕਿੱਥੇ ਕਿੱਥੇ ਵੜ ਗਿਆ, ਕਿਹਨੇ ਵਾੜਤਾ ਇਹਨੂੰ। ਤਾਂ ਇਹ ਮਾਨਸਿਕਤਾ ਹੈਗੀ ਆ ਜੀ ਇਹਨਾਂ ਦੀ। ਮਤਲਬ ਜਿਹੜਾ ਹਿੰਦੂ ਰਾਸ਼ਟਰ ਗੱਲ ਕਰ ਰਹੇ ਨੇ, ਕੱਲ ਨੂੰ ਇਹ ਹਿੰਦੂ ਰਾਸ਼ਟਰ ਬਣਾ ਵੀ ਲੈਣਗੇ, ਉੱਥੇ ਦਲਿਤਾਂ ਦੀ ਥਾਂ ਕਿੱਥੇ ਹੈ ਤੁਸੀਂ ਆਪ ਹੀ ਲਾ ਲਓ। ਜਿਹੜਾ ਮਤਲਬ ਨੰਬਰ 2 ਹੈਸੀਅਤ ਦਾ, ਪਹਿਲਾ ਚਲੋ ਆਪਾਂ ਮੰਨ ਲਈਏ ਕਿ ਰਾਜਸਥਾਨ 'ਚ ਚੀਫ ਮਿਨਿਸਟਰ ਦੀ ਹੈਸੀਅਤ ਹੈ, ਦੂਜੀ ਤਾਂ ਲੀਡਰ ਆਫ ਆਪੋਜੀਸ਼ਨ ਦੀ ਹੈਸੀਅਤ, ਉਹਦੇ ਨਾਲ ਐਡਾ ਇਹਨਾਂ ਨੇ ਧੱਕਾ ਕੀਤਾ ਹੈ ਜੀ। ਦੇਖ ਲਿਓ ਆਪ ਤੁਸੀਂ, ਤੇ ਇਹ ਸਾਫ਼ ਹੀ ਦਿਖਦਾ ਹੈਗਾ ਕਿ ਮਨੁਸਮ੍ਰਿਤੀ ਅਕੋਰਡਿੰਗ ਇਹ ਦਲਿਤਾਂ ਨੂੰ, ਅਛੂਤਾਂ ਨੂੰ ਕਿੱਥੇ ਦੇਖਦੇ ਨੇ। ਤੇ ਬ੍ਰਾਹਮਣਵਾਦ ਤਰੀਕੇ ਜਦੋਂ ਲਾਗੂ ਕਰਦੇ ਨੇ, ਉਦੋਂ ਤਾਂ ਦਲਿਤਾਂ ਨੂੰ ਇਹ ਮੰਦਿਰਾਂ 'ਚ ਵੀ ਨਹੀਂ ਵੜਨ ਦਿੰਦੇ। ਇਹ ਅੱਛਾ, ਇਹ ਖਾਲੀ ਇੱਥੇ ਨਹੀਂ ਹੋ ਰਿਹਾ, ਉੱਤਰ ਪ੍ਰਦੇਸ਼ 'ਚ ਅਖਿਲੇਸ਼ ਯਾਦਵ ਨਾਲ ਕਈ ਵਾਰ ਹੋਇਆਗਾ ਜੀ। ਇਹ ਜਦੋਂ ਅਖਿਲੇਸ਼ ਯਾਦਵ ਇਲੈਕਸ਼ਨਾਂ ਦੌਰਾਨ ਵੀ ਜਦੋਂ ਮੰਦਿਰਾਂ 'ਚ ਜਾਂ ਫਿਰ ਇਸ ਕਿਸੇ ਦੀਆਂ ਥਾਵਾਂ ਤੇ ਜਾਂਦਾ ਸੀਗਾ, ਤੇ ਉਸ ਤੋਂ ਬਾਅਦ ਇਹ ਜਿਹੜੇ ਬੀਜੇਪੀ ਵਾਲੇ ਆ ਕੇ ਜਿਹੜੇ ਬਾਹਮਣ ਵਗੈਰਾ ਹੈਗੇ ਆ, ਇਹ ਉਹ ਮੰਦਿਰਾਂ ਨੂੰ ਸਾਫ਼ ਕਰਦੇ ਸੀਗੇ, ਧੋਂਦੇ ਸੀਗੇ। ਤੇ ਕਿਉਂਕਿ ਉਹ ਸ਼ੁੱਧਰ ਹੈਗਾ, ਮਤਲਬ ਬੇਸਿਕਲੀ ਓਬੀਸੀਜ਼ ਨੂੰ ਇਹ ਸ਼ੁੱਧਰ ਮੰਨਦੇ ਨੇ। ਈਵਨ ਜਿਹੜੇ ਜੱਟ ਹੈਗੇ ਆ, ਉਹਨਾਂ ਨੂੰ ਵੀ ਜਿਹੜੀ ਮਨੁਸਮ੍ਰਿਤੀ ਹੈਗੀ ਆ, ਉਸ 'ਚ ਚਾਂਡਾਲ ਸ਼ੁੱਧਰ ਲਿਖਿਆ ਹੋਇਆ ਹੈਗਾ। ਮਤਲਬ ਬੇਸਿਕਲੀ ਜੱਟਾਂ ਨੂੰ ਵੀ ਸ਼ੁੱਧਰ ਹੀ ਗਿਣਦੇ ਨੇ। ਜਿਵੇਂ ਅਖਿਲੇਸ਼ ਯਾਦਵ ਹੋਏ ਤਾਂ ਅਹੀਰ ਨੇ, ਜਿਹੜੇ ਕਿ ਪਸ਼ੂ ਪਾਲਕ ਕਮਿਊਨਿਟੀ, ਮਤਲਬ ਪੈਸਟੋਰਲ ਕਮਿਊਨਿਟੀ ਰਹੀ ਹੈ ਜੀ, ਤੇ ਖੇਤੀਬਾੜੀ ਵਾਲੀ ਕੌਮ ਹੀ ਹੈ, ਮਤਲਬ ਇੱਕ ਇਕੁਇਵਲੈਂਟ ਟੂ ਜਾਟ ਤੁਸੀਂ ਕਹਿ ਸਕਦੇ ਹੋ। ਤੇ ਉਹਨਾਂ ਨਾਲ ਵੀ ਇਹੀ ਵਤੀਰਾ ਕਰਦੇ ਨੇ। ਤੇ ਇਹ ਤਾਂ ਮਤਲਬ ਬਹੁਤ ਅਜੀਬ ਕਿਸਮ ਦੀਆਂ ਜੜ੍ਹਾਂ ਨੇ। ਇਹ ਤਾਂ ਜਿਹੜਾ ਬ੍ਰਾਹਮਣਵਾਦ ਨੂੰ ਰਿਜੈਕਟ ਕੀਤਾ ਹੈਗਾ ਆਊਟਰਾਈਟਲੀ, ਉਹ ਦੇਖੋ ਬੁੱਧਿਸਟ ਜਿਹੜੇ ਲੋਕ ਹੈਗੇ ਉਹਨਾਂ ਨੇ ਕੀਤਾ ਹੈਗਾ, ਤੇ ਸਿੱਖਾਂ ਨੇ ਵੀ ਕੀਤਾ ਹੈ। ਹਾਂ, ਪੰਜਾਬ 'ਚ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ ਗਾ ਕਿ ਜੀ ਬਹੁਤ ਘੱਟ ਜਿਹੜਾ ਪ੍ਰਭਾਵ ਹੈਗਾ ਬ੍ਰਾਹਮਣਵਾਦ ਦਾ ਹੈਗਾ। ਹਾਲਾਂਕਿ ਇੱਕ ਜਿਹੜਾ ਕਾਸਟਿਜ਼ਮ ਹੈ, ਉਹ ਸਿੱਖੀਜ਼ਮ 'ਚ ਹੈਗਾ, ਸਿੱਖ ਧਰਮ ਦੇ ਲੋਕਾਂ 'ਚ ਹੈਗਾ, ਪਰ ਬ੍ਰਾਹਮਣਵਾਦ ਦਾ ਉਹਨਾਂ ਪ੍ਰਕੋਪ ਨਹੀਂ। ਕਈ ਥਾਵਾਂ ਤੇ ਆਪਾਂ ਨੂੰ ਪਤਾ ਕਿ ਅੱਡ ਗੁਰਦੁਆਰਿਆਂ ਦਾ ਵੀ ਇੱਕ ਪੂਰਾ ਰੌਲਾ ਚੱਲਦਾ ਗਾ ਜੀ, ਉਹਦੇ ਤੇ ਕਈ ਵਾਰ ਸਵਾਲ ਵੀ ਹੁੰਦੇਗੇ ਇੱਥੇ ਜਿਹੜੀ। ਪਰ ਹਾਲਾਂਕਿ ਡਿਬੇਟ ਜਿਹੜਾ ਕਾਸਟਿਜ਼ਮ ਹੈਗਾ ਜਾਂ ਫਿਰ ਬ੍ਰਾਹਮਣਵਾਦ ਹੈ ਪੰਜਾਬ 'ਚ, ਉਸ ਹਿਸਾਬ ਨਾਲ ਦੀ ਜਿੰਨਾ ਗੂੜੇ ਤਰੀਕੇ ਨਾਲ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ 'ਚ ਹੈਗਾ। ਇੱਥੇ ਮਤਲਬ ਗੁਰਦੁਆਰਿਆਂ 'ਚ ਆਪਾਂ ਨੂੰ ਕਦੇ ਵੀ ਪਾਰਸ਼ਲਿਟੀ ਦੇਖਣ ਨੂੰ ਨਹੀਂ ਮਿਲਦੀ, ਖਾਸ ਕਰ ਜਿਹੜੇ ਮਤਲਬ ਵੱਡੇ ਗੁਰਦੁਆਰੇ ਹੈਗੇ। ਮਤਲਬ ਮੈਨੂੰ ਤਾਂ ਬਹੁਤ ਘੱਟ ਖਬਰਾਂ ਇਸ ਕਿਸਮ ਦੀਆਂ ਦੇਖਣ ਨੂੰ ਮਿਲਦੀਆਂ ਜੀ ਪੰਜਾਬ 'ਚ। ਜੀ, ਸੋ ਅਗਲੀ ਖਬਰ ਦਾ ਜੇਕਰ ਆਪਾਂ ਰੁਖ ਕਰੀਏ ਤਾਂ ਉਹ ਆਪ ਹੀ ਕਹੀ ਜਾਂਦੇ ਸੀ, ਜਨਾਬ ਹੁਣੀ ਦੇਸ਼ ਦੇ ਪੀਐਮ ਮੋਦੀ ਹੁਣੀ ਕਹਿੰਦੇ ਮੈਂ ਨੌਨ ਬਾਇਓਲੋਜੀਕਲ ਆ, ਤੇ ਹੁਣ ਕੰਗਨਾ ਰਣੌਤ ਵੀ ਇਸੇ ਲਈ ਤੇ ਚੱਲ ਰਹੀ ਹੈ, ਕਹਿੰਦੀ ਇਹ ਤਾਂ ਮਨੁੱਖ ਹੈ ਹੀ ਨਹੀਂ, ਬੰਦਾ ਹੈ ਹੀ ਨਹੀਂ। ਕੀ ਕਹਿ ਰਹੀ ਹੈ ਇਹ? ਉਹ ਤਾਂ ਅਵਤਾਰ ਦੱਸ ਰਹੀ ਹੈ ਜੀ, ਅਵਤਾਰ ਹੈ। ਤੇ ਆਪ ਵੀ ਨਰਿੰਦਰ ਮੋਦੀ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਆਪ ਨੂੰ ਅਵਤਾਰ ਹੀ ਘੋਸ਼ਿਤ ਕੀਤਾ ਜਾਵੇ। ਇਲੈਕਸ਼ਨਾਂ 'ਚ ਜਦੋਂ ਇੰਟਰਵਿਊ ਦੇ ਰਹੇ ਸੀ 2024 ਦੇ ਇਲੈਕਸ਼ਨਾਂ 'ਚ ਮੋਦੀ ਮੀਡੀਆ ਨੂੰ, ਤਾਂ ਉਦੋਂ ਕਹਿ ਰਹੇ ਸੀਗੇ ਕਿ ਮੈਨੂੰ ਤਾਂ ਕਈ ਵਾਰ ਲੱਗਦਾ ਕਿ ਮੈਂ ਨੋਨ ਬਾਇਓਲੋਜੀਕਲ ਹਾਂ, ਮੇਰਾ ਹੋਇਆ ਹੈਗਾ ਕਿਸੇ ਮਕਸਦ ਕਰਕੇ ਮੈਨੂੰ ਇੱਥੇ ਭੇਜਿਆ ਗਿਆ ਹੈਗਾ। ਤੇ ਉਹ ਤਾਂ ਆਪਣੇ ਆਪ ਨੂੰ ਮੰਨਦੇ ਹੀ ਨਹੀਂ ਜੀ ਅਵਤਾਰ। ਤੇ ਹੁਣ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ 'ਚ ਸੀਗੀ, 1 ਸਾਲ ਬਾਅਦ ਇਲੈਕਸ਼ਨਾਂ ਤੋਂ ਬਾਅਦ ਪਹਿਲੀ ਵਾਰ ਉੱਥੇ ਪਹੁੰਚੀ ਸੀ, ਤੇ ਉੱਥੇ ਉਹਨਾਂ ਨੇ ਮਤਲਬ ਜਦੋਂ ਸਮਝ ਆਇਆ ਕਿ ਲੋਕ ਨਾਖੁਸ਼ ਨੇ, ਮਤਲਬ ਸਾਲ ਹੋ ਗਿਆ, ਸਾਲ ਬਾਅਦ ਆਈ ਹੈ, ਤੇ ਫਿਰ ਉਹਨਾਂ ਨੇ ਉਹ ਸਿੱਧਾ ਮਹਾਪੁਰਸ਼ ਦੀ ਗੱਲ ਸ਼ੁਰੂ ਕਰਤੀ। ਫਿਰ ਪਤਾ ਹੈ ਤੁਹਾਨੂੰ, ਜਿਹੜੇ ਬੀਜੇਪੀ ਦੇ ਭਗਤ ਨੇ, ਜਦੋਂ ਮਹਾਪੁਰਸ਼ ਦੀ ਗੱਲ ਹੋਣ ਲੱਗ ਜਾਂਦੀ ਉਹ ਤਾਲੀਆਂ ਪਿੱਟਣ ਲੱਗ ਜਾਂਦੇ ਨੇ। ਤੇ ਮੈਨੂੰ ਲੱਗਦਾ ਕਿ ਜਿਹੜੀ ਨਲਾਇਕੀਆਂ ਨੇ ਇਹਨਾਂ ਦੇ ਆਗੂਆਂ ਦੀ, ਉਹ ਇਹ ਅਵਤਾਰਾਂ, ਮਹਾਪੁਰਸ਼ਾਂ, ਇਸ ਕਿਸਮ ਦੀਆਂ ਚੀਜ਼ਾਂ ਜਿਹੜੇ ਝੂਠੇ ਨੁਕਤੇ ਨੇ, ਉਹਨਾਂ ਚੋਂ ਹੀ ਇਹ ਕਿਤੇ ਨਾ ਕਿਤੇ ਆਪਣਾ ਜਿਹੜਾ ਐਗਜ਼ਿਟ ਹੈਗਾ ਉਹ ਲੱਭਦੇ ਨੇ। ਉਧਰ ਕਾਂਗਰਸ ਦੀ ਵੀ ਗੱਲ ਨਾਲ ਹੀ ਕਰ ਲਈਏ। ਕਾਂਗਰਸ ਦਾ 84ਵਾਂ ਇਜਲਾਸ ਹੋਇਆ, ਕੀ ਕੁਝ ਇਹਦੇ ਵਿੱਚ ਪਾਇਓ ਚਾਨਣਾ? ਹਾਂਜੀ, ਅੱਜ ਅਹਿਮਦਾਬਾਦ ਦੇ ਵਿੱਚ ਕਾਂਗਰਸ ਦਾ ਅਜਲਾਸ ਸ਼ੁਰੂ ਹੋਇਆਗਾ। 2 ਦਿਨਾਂ ਅਜਲਾਸ ਹੈਗਾ ਤੇ 84ਵਾਂ ਅਜਲਾਸ ਹੈਗਾ। ਇੱਥੇ ਮੋਟਾ ਕਾਂਗਰਸ ਆਪਣੀ ਮੰਥਨ ਕਰਦੀ ਹੁੰਦੀ ਹੈ ਇਸ ਅਜਲਾਸਾਂ 'ਚ, 2 ਸਾਲ ਬਾਅਦ ਇੱਕ ਵਾਰ ਹੁੰਦਾਗਾ। ਤੇ ਇੱਥੇ ਅੱਜ ਰਾਹੁਲ ਗਾਂਧੀ ਨੇ ਬੋਲਿਆਗਾ ਕਿ ਅਸੀਂ ਦਲਿਤਾਂ, ਮੁਸਲਮਾਨਾਂ ਤੇ ਬਾਹਮਣਾਂ ਦੇ ਚੱਕਰ 'ਚ ਪਏ ਰਹੇ, ਜਿਹੜੇ ਓਬੀਸੀ ਵਰਗ ਸੀਗਾ ਉਹ ਸਾਡਾ ਸਾਥ ਛੱਡ ਗਿਆ।
ਇਹ ਅੱਜ ਉਹਨਾਂ ਨੇ ਕਹੀ ਹੈਗੀ। ਤੇ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਦਲਿਤ, ਬਾਹਮਣ, ਮੁਸਲਮ, ਇਹਨਾਂ ਨਾਲ ਤਾਂ ਆਪਾਂ ਨੇ ਇੰਟਰੈਕਸ਼ਨ ਕਰਨੀ ਹੈ, ਤੇ ਬਾਕੀ ਜਿਹੜਾ OBC ਸੈਕਸ਼ਨ ਹੋ ਗਿਆ ਉਹਨਾਂ ਨਾਲ ਵੀ ਆਪਾਂ ਨੂੰ ਗੱਲਬਾਤ ਕਰਨੀ ਹੈ ਤੇ ਉਹਨਾਂ ਨੂੰ ਵੀ ਆਪਣੇ ਨਾਲ ਜੋੜਨਾ ਹੈਗਾ। ਇਹ ਮੋਟੀ ਗੱਲ ਨਿਕਲ ਕੇ ਆਈ ਹੈ। ਤੇ ਉਹਨਾਂ ਨੇ ਇਹ ਵੀ ਕਿਹਾਗਾ ਕਿ ਜੇ ਜਿਹੜਾ ਇਹ ਲੜਾਈ ਹੈਗੀ ਆ, ਇਹ RSS ਦੇ ਉਲਟ ਲੜਾਈ ਹੈ, BJP ਦੇ ਉਲਟ ਨਾ ਸਮਝੋ। BJP ਤਾਂ ਸਿਰਫ ਉਹਨਾਂ ਦਾ ਇੱਕ ਆਰਗੇਨਾਈਜੇਸ਼ਨ ਹੈਗੀ। RSS ਕੋਲ BJP ਵਰਗੀਆਂ 100 ਤੋਂ ਜ਼ਿਆਦਾ ਆਰਗੇਨਾਈਜੇਸ਼ਨਾਂ ਨੇ, 100 ਤੋਂ ਵੱਧ ਫਰੰਟਲ ਆਰਗੇਨਾਈਜੇਸ਼ਨਾਂ ਨੇ। ਆਪਾਂ ਨੂੰ ਐਜ਼ ਏ ਹੋਲ ਸਾਰੀਆਂ ਫਰੰਟਾਂ ਤੇ ਲੜਨਾ ਪਊਗਾ। ਅਸੀਂ ਹਜੇ ਸਿਰਫ ਔਰ ਸਿਰਫ ਪੋਲੀਟੀਕਲ ਬੈਟਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਦਕਿ ਜਿਹੜੀ RSS ਉਹ ਕਲਚਰਲ ਪੋਲਿਟਿਕਸ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਹੈ। ਇਹ ਮੋਟੀ ਗੱਲ ਨਿਕਲ ਕੇ ਆਈ ਹੈ। ਤੇ ਉਹਨਾਂ ਨੇ ਕਿਹਾ ਕਿ ਅਸੀਂ ਕਲਚਰਲ ਪੋਲਿਟਿਕਸ ਤੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਨੂੰ RSS ਨਾਲ ਟੱਕਰ ਲੈਣੀ ਪੈਣੀ ਹੈ, ਸਿਰਫ BJP ਨਾਲ ਟੱਕਰ ਲੈ ਕੇ ਸਰਨਾ ਨਹੀਂ ਆਪਣਾ। ਇਹ ਮੋਟੀ ਗੱਲ ਉਹਨਾਂ ਨੇ ਕਹੀ ਹੈ। ਹਾਲਾਂਕਿ ਜਿਹੜਾ ਕੱਲ ਦਾ ਸੈਸ਼ਨ ਹੈ ਉਦੋਂ ਪਤਾ ਲੱਗੂਗਾ ਕਿ ਉਹਨਾਂ ਨੇ ਰੈਜ਼ੋਲੂਸ਼ਨ ਕੀ ਪਾਸ ਕੀਤੇ ਨੇ। ਅੱਜ ਮੋਟੀਆਂ ਗੱਲਾਂ ਹੋਈਆਂ ਨੇ, ਰੈਜ਼ੋਲੂਸ਼ਨ ਕੋਈ ਨਹੀਂ ਪਾਸ ਕੀਤੇ। ਰੈਜ਼ੋਲੂਸ਼ਨ ਇਹ ਕੱਲ ਪਾਸ ਕਰਨਗੇ ਕਿ ਅੱਗੇ ਕਿਵੇਂ ਚੀਜ਼ਾਂ ਅੱਗੇ ਵਧਾਣੀਆਂ ਨੇ। ਜੀ, ਅੱਗੇ ਤੇਜ਼ੀ ਦੇ ਨਾਲ ਜੇਕਰ ਖਬਰ ਤੇ ਆਈਏ, ਪੰਜਾਬ ਦੇ ਜਲੰਧਰ ਦੇ ਵਿੱਚ ਮਨੋਰੰਜਨ ਕਾਲੀਆ ਭਾਜਪਾ ਦੇ ਵੱਡੇ ਆਗੂ ਤੇ ਮੰਤਰੀ ਵੀ ਰਹੇ ਨੇ ਅਕਾਲੀ ਭਾਜਪਾ ਸਰਕਾਰ ਦੇ ਵਿੱਚ, ਉਹਨਾਂ ਦੇ ਘਰ ਤੇ ਗ੍ਰਨੇਡ ਹਮਲਾ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਕੀ ਕਾਰਵਾਈ ਹੋਈ ਹੈ ਇਸ ਮਾਮਲੇ 'ਚ? ਹਾਂਜੀ, ਇਹਦੇ ਤੇ ਤਾਂ CCTV ਜਿਹੜੀ ਫੁਟੇਜ ਹੈ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਹੀ ਰਹੀ ਹੈ ਤੇ ਉਹਦੇ 'ਚ ਘਟਨਾਕ੍ਰਮ ਕੈਦ ਹੋਇਆ। ਉਸ ਕਰਕੇ 2 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਦੋਵੇਂ ਜਲੰਧਰ ਦੇ ਦੱਸੇ ਜਾ ਰਹੇ ਨੇ। ਤੇ ਉਹਨਾਂ ਦਾ ਜਿਹੜਾ ਇੱਕ ਜੜਾ ਹੈਗਾ ਉਹ ਲੋਰੈਂਸ ਬਿਸ਼ਨੋਈ ਗੈਂਗ ਨਾਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹਾਲਾਂਕਿ ਇਹਦੇ ਤੇ ਬਹੁਤ ਸ਼ੁਰੂਆਤੀ ਜਾਂਚ ਹੈ ਜੀ। ਅੱਗੇ ਪਤਾ ਲੱਗੂਗਾ ਕਿ ਇਸ ਪੂਰੇ ਮਾਮਲੇ ਦੀ ਸੱਚਾਈ ਕੀ ਹੈ। ਜਿਹੜੇ ਮਨੋਰੰਜਨ ਕਾਲੀਆ ਨੇ ਕੱਲ ਦੇਰ ਰਾਤ ਇਹ ਹਮਲਾ ਉਹਨਾਂ ਦੇ ਘਰ 'ਚ ਹੋਇਆਗਾ ਜੀ। ਤੋ ਉਧਰ ਅਕਾਲ ਤਖਤ ਸਾਹਿਬ ਤੇ ਇਕੱਤਰਤਾ ਹੋਈ ਸੀ ਸਿੰਘ ਸਾਹਿਬਾਨਾਂ ਦੀ, ਤੇ ਇਸ ਬੈਠਕ ਦੇ ਵਿੱਚ ਕੀ ਚਰਚਾ ਹੋਈ ਹੈ? ਹਾਂਜੀ, ਅੱਜ ਬੈਠਕ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ, ਉਹਨਾਂ ਨੇ ਇਸ ਬੈਠਕ ਨੂੰ ਲੀਡ ਕੀਤਾ। ਤੇ ਕਈ ਸਾਰੀਆਂ ਚੀਜ਼ਾਂ ਸੀਗੀਆਂ ਇਸ 'ਚ, ਜਿਵੇਂ ਆਦਮੀ ਔਰਤ, ਇਸ ਤੇ ਗੱਲ ਚਲਦੇ ਜਿਹੜਾ ਗੇ ਪਰੇਡ ਵਾਲਾ ਪੂਰਾ ਮਾਮਲਾ ਸੀਗਾ ਉਹਦੇ ਤੇ ਵੀ ਗੱਲ ਚੱਲ ਰਹੀ ਸੀਗੀ ਕਿ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖਿਆ ਜਾਵੇ। ਤੇ ਉਹਨਾਂ ਨੇ ਕਿਹਾ ਕਿ ਇਸ ਤੇ ਅਸੀਂ ਵਿਦਵਾਨਾਂ ਦੀ ਰਾਏ ਲਵਾਂਗੇ, ਉਸ ਤੋਂ ਬਾਅਦ ਹੀ ਇਸ ਤੇ ਕੋਈ ਟਿੱਪਣੀ ਕਰਾਂਗੇ। ਬਾਕੀ ਜਿਹੜੀ ਹੋਰ ਧਾਰਮਿਕ ਚੀਜ਼ਾਂ ਨੇ, ਧਾਰਮਿਕ ਫੈਸਲੇ ਨੇ, ਉਹਨਾਂ ਤੇ ਵੀ ਗੱਲ ਹੋਈ ਹੈ। ਤੇ ਇਹ ਵੀ ਹੋਏ ਕਿ ਅਸੀਂ ਧਾਰਮਿਕ ਪ੍ਰਚਾਰ ਨੂੰ ਕਿਵੇਂ ਅੱਗੇ ਮਜ਼ਬੂਤ ਕਰੀਏ, ਇਸ ਕਿਸਮ ਦੀਆਂ ਗੱਲਾਂ ਸੀਗੀਆਂ। ਮਤਲਬ ਹਜੇ ਪੂਰੀਆਂ ਡਿਟੇਲਾਂ ਬਾਹਰ ਨਹੀਂ ਆਈਆਂ, ਪਰ ਮੋਟਾ ਇਹ ਸੀਗਾ ਜੀ। ਜੀ, ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਪੂਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।